ਅੱਜ ਦੀਆਂ ਖਬਰਾਂ ਵੱਲ ਆਈਏ ਤੇ 40,000 ਦੇ ਕਰੀਬ ਅਮਰੀਕਨ ਸਟੂਡੈਂਟਸ ਦਾ ਲੋਨ ਬਾਈਪਾਸ ਕੀਤਾ ਗਿਆ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਨੇ ਕਿਹਾ ਆ ਕਿ ਕਿਸੇ ਵੀ ਸਟੂਡੈਂਟ ਦੇ ਉੱਤੇ ਜਿਹੜਾ ਲੋਨ ਆ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਨਹੀਂ ਤਾਂ ਜਿਹੜੇ ਪਰਿਵਾਰ ਆ ਉਹ ਡਰਦੇ ਰਹਿੰਦੇ ਆਪਣਾ ਪਰਿਵਾਰ ਸ਼ੁਰੂ ਕਰਨ ਤੋਂ, ਘਰ ਲੈਣ ਤੋਂ। ਤੇ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਵੀ ਇਹਦੇ ਉੱਤੇ ਵਰਕਆਊਟ ਕੀਤਾ ਜਾਊਗਾ। ਬਹੁਤ ਸਾਰੇ ਜਿਹੜੇ ਸਟੂਡੈਂਟ ਆ ਲੱਖਾਂ ਦੇ ਹਿਸਾਬ ਨਾਲ, ਉਹਨਾਂ ਦੇ ਉੱਤੇ ਹਜ਼ਾਰਾਂ ਡਾਲਰ ਜਿਹੜੇ ਲੋਨ ਹੈਗੇ ਆ। ਬਹੁਤ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਲੋਨ ਤਾਂ ਬਹੁਤ ਜ਼ਿਆਦਾ ਹੁੰਦੇ ਹੈਗੇ ਆ, 50,000 ਇੱਕ ਇੱਕ ਸਾਲ ਦਾ ਹੁੰਦਾ। ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਇਸ ਦੇ ਕਾਬਲ ਵੀ ਨਹੀਂ ਹੁੰਦੇ ਵੀ ਉਹ ਖੁਦ ਆਪਣੇ ਕੋਲੋਂ ਪੈਸੇ ਲਾ ਕੇ ਤੇ ਬੱਚਿਆਂ ਨੂੰ ਪੜ੍ਹਾ ਸਕਣ। ਸੋ ਉਸ ਨੂੰ ਦੇਖਦੇ ਹੋਏ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਅੱਜ ਇਹ ਖਬਰ ਆ ਰਹੀ ਆ ਵੀ 40,000 ਦੇ ਕਰੀਬ ਸਟੂਡੈਂਟਸ ਦੇ ਲੋਨ ਜਿਹੜੇ ਆ ਉਹ ਵਾਈਪ ਆਊਟ ਕੀਤੇ ਆ, ਉਹ ਮਾਫ ਕੀਤੇ ਹੈਗੇ ਆ। ਇਹ ਕਿੰਨਾ ਅਮਾਊਂਟ ਆ ਇਹਦੇ ਬਾਰੇ ਹਜੇ ਡਿਟੇਲ ਖਬਰ ਨਹੀਂ ਆਈ ਹੈਗੀ। ਤੇ ਇਹਦੇ ਸੰਬੰਧ ਦੇ ਵਿੱਚ US ਸੈਕਟਰੀ ਆਫ ਐਜੂਕੇਸ਼ਨ ਮਿਗਲ ਕਾਰਡੋਨਾ ਉਹਨਾਂ ਨੇ ਪ੍ਰੈਸ ਕਾਨਫਰੰਸ ਦੱਸਿਆ ਵੀ ਜਿਹੜਾ ਸਟੂਡੈਂਟ ਲੋਨ ਆ ਉਹ ਕਿਸੇ ਲਈ ਲਾਈਫ ਸੈਂਟੈਂਸ ਨਹੀਂ ਹੋਣੀ ਚਾਹੀਦੀ। ਸੋ ਇਸੇ ਤਰ੍ਹਾਂ ਰੋ ਖੰਨਾ ਜਿਹੜੇ ਆਪਣੇ ਕਾਂਗਰਸਮੈਨ ਬੇਰੀਏ ਤੋਂ ਆ, ਉਹਨਾਂ ਨੇ ਵੀ ਇਹ ਕਿਹਾ ਵੀ ਇਹ ਇੱਕ ਵੱਡੀ ਪ੍ਰੋਬਲਮ ਆ ਸਟੂਡੈਂਟ ਲੋਨ ਕਰਕੇ। ਜਿਹੜੇ ਸਾਰੇ ਡਰਦੇ ਆ ਕਿ ਕੋਈ ਘਰ ਖਰੀਦਣਾ ਜਾਂ ਨਹੀਂ ਖਰੀਦਣਾ। ਹਾਂ, ਉਹ ਕਹਿੰਦੇ ਵੀ ਜਿਨ੍ਹਾਂ ਦੇ ਪੇਰੈਂਟਸ ਨੇ ਬੱਚਿਆਂ ਨੂੰ ਪੈਸੇ ਦਿੱਤੇ ਹੈਗੇ ਆ ਉਹ ਵੀ ਵਧੀਆ ਹੈਗਾ ਵੀ ਉਹਨਾਂ ਦਾ ਮੈਂ ਕਹਿੰਦਾ ਧੰਨਵਾਦ ਕਰਦਾ ਹਾਂ। ਉਹਨਾਂ ਨੇ ਸੈਕਰੀਫਾਈਸ ਕੀਤਾ ਆਪਣੇ ਬੱਚਿਆਂ ਲਈ, ਪਰ ਆਪਾਂ ਨੂੰ ਓਵਰਆਲ ਸਾਰੇ ਬੱਚਿਆਂ ਦਾ ਅਮਰੀਕਾ ਦਾ ਸੋਚਣਾ ਚਾਹੀਦਾ ਹੈਗਾ। ਜੀ ਬਿਲਕੁਲ। ਚਰੋਖੇ ਚਿਰ ਤੋਂ ਇਹ ਮੰਗ ਜਿਹੜੀ ਉੱਠਦੀ ਆ ਰਹੀ ਆ, ਜਿਹੜੇ ਪ੍ਰੋਗਰੈਸਿਵ ਹੈਗੇ ਨੇ ਡੈਮੋਕ੍ਰੇਟਸ ਇਹਨਾਂ ਦੀ ਪਾਰਟੀ ਦੇ ਵਿੱਚ, ਉਹ ਤਾਂ ਕਹਿੰਦੇ ਆ ਵੀ ਸਾਰੇ ਦਾ ਸਾਰਾ ਹੀ ਜਿਹੜਾ ਸਟੂਡੈਂਟ ਲੋਨ ਆ ਉਸ ਦੇ ਉੱਤੇ ਲੀਕ ਜਿਹੜੀ ਉਹ ਮਾਰ ਦਿੱਤੀ ਜਾਵੇ। ਸੋ ਫੈਡਰਲ ਸਟੂਡੈਂਟ ਏਡ ਨੇ ਦੱਸਿਆ ਵੀ ਇਸ ਵਾਰ ਇਸ ਫੋਰਗਿਵਨੈਸ ਦੇ ਵਿੱਚ 40,000 ਵਿਦਿਆਰਥੀਆਂ ਨੂੰ ਰਾਹਤ ਜਿਹੜੀ ਉਹ ਮਿਲੇਗੀ। ਆਲਰੇਡੀ ਇਸ ਤੋਂ ਪਹਿਲਾਂ ਹੋਰ ਕਈ ਹਜ਼ਾਰਾਂ ਹੀ ਲੱਖਾਂ ਹੀ ਵਿਦਿਆਰਥੀਆਂ ਨੂੰ ਰਾਹਤ ਸਟੂਡੈਂਟ ਲੋਨਸ ਨੂੰ ਲੈ ਕੇ ਮਿਲੀ ਆ। ਸੋ ਇਹ ਕਿਆਸ ਰਹੀਆਂ ਚੱਲ ਰਹੀਆਂ ਨੇ ਵੀ ਮੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਿਲੀਅਨਸ ਹੋਰ ਜਿਹੜੇ ਅਮਰੀਕਨ ਸਟੂਡੈਂਟਸ ਆ ਉਹ ਇਸ ਤੋਂ ਨਿਜਾਤ ਜਿਹੜੇ ਉਹ ਪਾ ਸਕਣਗੇ। ਟ੍ਰਿਲੀਅਨਸ ਆਫ ਡਾਲਰ ਦੇ ਵਿੱਚ ਰਾਈਟ ਨਾਓ ਸਟੂਡੈਂਟ ਡੈਟ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਚੱਲ ਰਿਹਾ ਹੈਗਾ ਆ। ਸੋ ਇਹ ਕਾਫੀ ਵੱਡਾ ਇੱਕ ਕ੍ਰਾਈਸਿਸ ਦੇ ਵਜੋਂ ਵੀ ਕਈ ਲੋਕ ਇਸ ਨੂੰ ਜਿਹੜਾ ਉਹ ਦੇਖ ਰਹੇ ਹੈਗੇ ਨੇ। ਸੋ ਓਵਰਆਲ ਸਟੂਡੈਂਟ ਡੈਟ ਨੇ ਕਹਿੰਦੇ ਆ ਵੀ ਕਾਫੀ ਲੋਕਾਂ ਦੇ ਉੱਤੇ ਅਸਰ ਪਾਇਆ ਹੈਗਾ ਆ। ਸੋ ਕਹਿੰਦੇ ਵੀ ਇਸ ਮੂਵ ਦੇ ਨਾਲ 3.6 ਮਿਲੀਅਨ ਬੋਰੋਵਰਸ ਉਹ ਲੋਨ ਫੋਰਗਿਵਨੈਸ ਦੇ ਨਜ਼ਦੀਕ ਹੌਲੀ ਹੌਲੀ ਹੋਰ ਪਹੁੰਚਣਗੇ। ਮਾਰਚ ਦੇ ਅਖੀਰ ਤੱਕ 7 ਲੱਖ ਜਿਹੜੇ 43 ਮਿਲੀਅਨ ਫੈਡਰਲ ਸਟੂਡੈਂਟ ਲੋਨ ਬੋਰੋਵਰਸ ਹੈਗੇ, ਉਹਨਾਂ ਵਿੱਚੋਂ 7 ਲੱਖ ਜਿਹੜੇ ਆ ਉਹਨਾਂ ਦੇ ਆਊਟਸਟੈਂਡਿੰਗ ਡੈਟ ਜਿਹੜੇ ਆ ਉਹ ਡਿਸਚਾਰਜ ਕਰ ਦਿੱਤੇ ਗਏ ਆ ਪ੍ਰੈਜ਼ੀਡੈਂਟ ਬਾਈਡਨ ਦੇ ਕਾਰਜਕਾਲ ਦੇ ਵਿੱਚ। ਇਹ ਕੁੱਲ ਮਿਲਾ ਕੇ 17 ਬਿਲੀਅਨ ਡਾਲਰ ਦੀ ਰਾਸ਼ੀ ਬਣ ਜਾਂਦੀ ਹੈਗੀ ਆ। ਇਹਨਾਂ ਨੇ ਰੀਸੈਂਟਲੀ ਜਿਹੜੀਆਂ ਪੇਮੈਂਟ ਪੌਜ਼ ਆ ਉਸ ਪੈਂਡੈਮਿਕ ਦੇ ਕਰਕੇ ਉਹਨਾਂ ਨੇ ਆਲਰੇਡੀ 31 ਅਗਸਤ ਤੱਕ ਫੈਡਰਲ ਸਟੂਡੈਂਟ ਲੋਨਸ ਦੇ ਲਈ ਵਧਾ ਦਿੱਤਾ ਹੈਗਾ ਆ। ਇਹਦੇ ਵਿੱਚ ਹਰਜੋਤ ਸਿੰਘ ਜੀ ਇਹ ਵੀ ਹੈਗਾ ਆ, ਕੱਲਾ ਬਹੁਤ ਸਾਰੇ ਜਿਹੜੇ ਲੋਨਸ ਜਿੱਦਾਂ ਤੁਸੀਂ ਵੀ ਦੱਸਿਆ ਵੀ ਪ੍ਰਾਈਵੇਟ ਪਾਰਟੀਜ਼ ਤੋਂ ਵੀ ਜਿਹੜੇ ਉਹ ਲੈ ਲੈਂਦੇ ਆ, ਉਹ ਸ਼ਾਇਦ ਇਸ ਕੈਟੇਗਰੀ ਦੇ ਵਿੱਚ ਨਹੀਂ ਆਉਣਗੇ, ਉਹਨਾਂ ਦੇ ਸ਼ਾਇਦ ਮਾਫ ਨਾ ਹੋਣ, ਪਰ ਬੜਾ ਮੁਸ਼ਕਿਲ ਆ। ਸੋ ਇਹ ਕਹਿੰਦੇ ਵੀ ਚੱਕਰ ਬੜਾ ਇੱਦਾਂ ਦਾ ਆ ਵੀ ਵਿਦਿਆਰਥੀ ਵਿਚਾਰੇ ਫਸੇ ਰਹਿ ਜਾਂਦੇ ਆ। ਪੜ੍ਹਾਈ ਕਰਨ ਦੇ ਲਈ ਲੋਨ ਲੈਣਾ ਜਿਹੜਾ ਉਹ ਪੈਂਦਾ ਤੇ ਤਾਂ ਜੋ ਉਹਨਾਂ ਨੂੰ ਉਹ ਨੌਕਰੀ ਮਿਲੇ, ਤਾਂ ਜੋ ਲੋਨ ਜਿਹੜਾ ਬਾਅਦ ਦੇ ਵਿੱਚ ਲਾ ਸਕਣ। ਸੋ ਇਹ ਜਿਹੜਾ ਚੱਕਰਵਿਊਹ ਆ ਇਹ ਬੜਾ ਗੰਭੀਰ ਆ। ਕਹਿੰਦੇ ਵੀ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਆ। ਤਾਂ ਹੀ ਕਈ ਵਾਰੀ ਆਪਾਂ ਸੁਣਦੇ ਆ ਇੱਥੇ ਵੀ ਮੰਗ ਉੱਠਦੀ ਆ ਵੀ ਜਿਹੜਾ ਕਾਲਜ ਆ ਉਸ ਦੇ ਵਿੱਚ ਰਾਹਤ ਹੋਣੀ ਚਾਹੀਦੀ ਆ। ਕਈ ਤਾਂ ਬਿਲਕੁਲ ਫ੍ਰੀ ਵੀ ਕਾਲਜ ਦੀ ਮੰਗ ਕਰਦੇ ਵੀ ਪੜ੍ਹਾਈ ਉੱਥੇ ਫ੍ਰੀ ਹੋਵੇ। ਜਰਮਨੀ ਦੇ ਵਿੱਚ ਇੱਦਾਂ ਦੀ ਚੀਜ਼ ਜਿਹੜੀ ਉਹ ਹੈਗੀ ਆ, ਪਰ ਉੱਥੇ ਦੀ ਪਾਪੂਲੇਸ਼ਨ ਤੇ ਅਮਰੀਕਾ ਦੀ ਪਾਪੂਲੇਸ਼ਨ 'ਚ ਕਾਫੀ ਵੱਡਾ ਅੰਤਰ ਦੇਖਿਆ ਗਿਆ ਹੈਗਾ ਆ।